ਵੈਨੇਜ਼ੁਏਲਾ ਦੇ ਬਹੁਤ ਹੀ ਜ਼ਿਆਦਾ ਮੰਦੇ ਹਾਲਾਤ ਨੇ ਇਸ ਟਾਈਮ। ਉੱਥੇ ਜਿਹੜੀ ਮੌਤ ਦੀ ਸੰਖਿਆ ਆ ਉਹ ਲਗਾਤਾਰ ਵੱਧਦੀ ਜਿਹੜੀ ਜਾ ਰਹੀ ਆ। ਹਰ ਇੱਕ ਪਾਸੇ ਹਾਹਾਕਾਰ ਉੱਥੇ ਮਚੀ ਹੋਈ ਆ। ਤਕਰੀਬਨ 600 ਜਿਹੜੀਆਂ ਮੌਤਾਂ ਆ ਉਹ ਇਸ ਟਾਈਮ ਰਿਪੋਰਟ ਕੀਤੀਆਂ ਜਿਹੜੀਆਂ ਉਹ ਗਈਆਂ ਆ। 599 ਜਿਹੜੇ ਅਧਿਕਾਰਤ ਤੌਰ ਦੇ ਉੱਤੇ ਇੰਨੇ ਨੰਬਰ ਦੀ ਜਿਹੜੀ ਉਹ ਪੁਸ਼ਟੀ ਹੋ ਚੁੱਕੀ ਆ। ਉੱਥੋਂ ਦੀ ਜਿਹੜੀ ਇੰਟਰਮ ਪ੍ਰੈਜ਼ੀਡੈਂਟ ਆ ਡੈਲਸੀ ਰੋਡਰੀਗਜ਼, ਉਹਨਾਂ ਨੇ ਇਹ ਕਿਹਾ ਵੀ ਅਸੀਂ ਹਰ ਇੱਕ ਜਾਣੇ ਨੂੰ ਬਚਾਉਣ ਦੀ ਹਰ ਹੀਲਾ ਹਰ ਕੋਸ਼ਿਸ਼ ਜਿਹੜੀ ਉਹ ਕਰਾਂਗੇ। ਡੈਲਸੀ ਰੋਡਰੀਗਜ਼ ਨੇ ਜਿਹੜਾ ਕਿਹਾ ਵੀ ਜਿਹੜੀਆਂ ਬਾਹਰਲੇ ਮੁਲਕ ਤੋਂ ਰੈਸਕਿਊ ਟੀਮਸ ਆ ਰਹੀਆਂ ਆ ਉਹ ਮਦਦ ਜਿਹੜੀ ਉਹ ਕਰ ਰਹੇ ਆ, ਪਰ ਲੋਕ ਅਫੀਸ਼ੀਅਲ ਰਿਸਪੌਂਸ ਤੇ ਜਿਹੜੇ ਰਿਸੋਰਸਿਸ ਦੀ ਘਾਟ ਦੇ ਉੱਤੇ ਬਹੁਤ ਜ਼ਿਆਦਾ ਨਾਖੁਸ਼ ਨੇ ਤੇ ਨਾਰਾਜ਼ ਨਜ਼ਰ ਆ ਰਹੇ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਫਾਈਟ ਟੂ ਸੇਵ ਐਜ਼ ਮੈਨੀ ਪੀਪਲ ਐਜ਼ ਪੋਸੀਬਲ, ਤੇ ਲਗਾਤਾਰ ਇਹ ਜਿਹੜਾ ਅਧਿਕਾਰਤ ਆંકੜਾ ਆ ਉਹ ਵੱਧਦਾ ਜਾ ਰਿਹਾ ਆ। ਹੁਣ ਤੱਕ 3000 ਲੋਕ ਫੱਟੜ ਦੱਸੇ ਜਿਹੜੇ ਉਹ ਜਾ ਰਹੇ ਆ ਤੇ ਸੈਂਕੜੇ ਲੋਕ ਅਜੇ ਵੀ ਲਾਪਤਾ ਜਿਹੜੇ ਉਹ ਮੰਨੇ ਜਾ ਰਹੇ ਆ। ਸੋ ਦੋ ਵੱਡੇ ਜਿਹੜੇ ਹਰਜੋਤ ਸਿੰਘ ਜੀ ਭੁਚਾਲ 7.2 ਤੇ 7.5 ਮੈਗਨੀਚਿਊਡ ਦੇ ਆਉਣ ਦੇ ਨਾਲ ਵੈਨੇਜ਼ੁਏਲਾ ਦੇ ਵਿੱਚ ਹਲਚਲ ਉਹ ਮਚੀ ਹੈਗੀ ਆ। ਵਾਲੰਟੀਅਰ ਆਮ ਜਿਹੜੇ ਲੋਕ ਆ ਉਹ ਲੱਗੇ ਆ, ਜਿਹੜੇ ਲੋਕ ਲਾਪਤਾ ਨੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਅਧਿਕਾਰਤ ਰਿਸਪੌਂਸ ਬਹੁਤ ਢਿੱਲਾ ਤੇ ਬਹੁਤ ਮੱਠਾ ਤੇ ਬਹੁਤ ਸਲੋ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਇੱਕ ਪੈਰਾਮੈਡਿਕ ਰੋਟਨੀ ਬੰਬਾਟ ਨਾਂ ਦਾ ਆ, ਉਹ ਕਹਿੰਦਾ ਵੀ ਮੈਂ 5 ਘੰਟੇ ਰਬਲ ਦੇ ਵਿੱਚ ਇਸ ਮਲਬੇ ਦੇ ਵਿੱਚ ਆਪਣੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਉਹ ਕਰਦਾ ਜਿਹੜਾ ਹੋ ਰਿਹਾ। 15 ਮਾਲੇ ਸੀਗੇ ਉਸ ਫਲੋਰ ਦੇ, ਜੋ ਕਿ ਬਾਅਦ ਦੇ ਵਿੱਚ ਮਲਬੇ ਦਾ ਢੇਰ ਬਣ ਗਿਆ। ਇੰਨੇ ਕੁ ਜ਼ਿਆਦਾ ਹਰਜੋਤ ਸਿੰਘ ਜੀ ਭਿਆਨਕ ਇਹ ਭੁਚਾਲ ਸੀਗੇ ਵੀ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਇਮਾਰਤਾਂ ਉਹਨਾਂ ਦਾ ਬਹੁਤ ਮਾੜਾ ਨੁਕਸਾਨ, ਬਹੁਤ ਹੀ ਜ਼ਿਆਦਾ ਨੁਕਸਾਨ ਉਸ ਦੇ ਵਿੱਚ ਹੋਇਆ ਆ। ਸੋ US ਦੇ ਜਿਹੜੇ ਡਿਫੈਂਸ ਸਕੱਤਰ ਪੀਟ ਹੈਗਸਥ, ਉਹਨਾਂ ਨੇ ਕੱਲ ਇਹ ਆਖਿਆ ਆ ਵੀ ਰਾਸ਼ਟਰਪਤੀ ਟਰੰਪ ਨੇ ਆਦੇਸ਼ ਦੇ ਦਿੱਤੇ ਆ ਜਿਸ ਦੇ ਨਾਲ ਅਮਰੀਕਾ ਦੀ ਜਿਹੜੀਆਂ ਟਰੂਪਸ ਆ ਉਹਨਾਂ ਨੂੰ ਮੋਬਿਲਾਈਜ਼ ਕਰ ਦਿੱਤਾ ਗਿਆ ਆ ਤਾਂ ਜੋ ਵੈਨੇਜ਼ੁਏਲਾ ਦੇ ਲੋਕਾਂ ਨੂੰ ਸਪੋਰਟ ਕੀਤਾ ਜਿਹੜਾ ਹੋ ਜਾਵੇ ਇਸ ਜਿਹੜੀ ਲੋੜ ਦੀ ਘੜੀ ਦੇ ਵਿੱਚ। ਕਹਿੰਦੇ ਵੀ ਸਾਡਾ ਮਿਸ਼ਨ ਕਲੀਅਰ ਆ, ਲੋਕਾਂ ਦੀ ਜਾਨ ਬਚਾਉਣਾ ਤੇ ਕ੍ਰਿਟੀਕਲ ਏਡ ਜਿਹੜੀ ਜ਼ਰੂਰਤ ਆ ਉਹ ਉੱਥੇ ਤੱਕ ਜਿਹੜੀ ਪਹੁੰਚਾਉਣੀ। ਹੈਗਸਥ ਨੇ ਟਵੀਟ ਜਿਹੜਾ ਉਹ ਕੀਤਾ। US ਸਦਰਨ ਕਮਾਂਡ ਨੇ ਕਿਹਾ ਵੀ ਮਰੀਨ ਕਾਰਪਸ ਦੇ ਜਿਹੜੇ ਮੇਜਰ ਜਨਰਲ ਕੈਵਿਨ ਜੇ ਜਰਾਰਡ, ਉਹਨਾਂ ਨੇ ਕਿਹਾ ਵੀ ਉਹ ਕਰਾਕਸ ਦੇ ਵਿੱਚ ਪਹੁੰਚ ਚੁੱਕੇ ਆ ਤੇ US ਮਿਲਟਰੀ ਦੀ ਲੌਜਿਸਟਿਕਲ ਤੇ ਆਪਰੇਸ਼ਨਲ ਕੈਪੇਬਿਲਿਟੀ ਦੀ ਵਰਤੋਂ ਕਰਦੇ ਹੋਏ ਉੱਥੇ ਜਿਹੜੇ ਸਰਚ ਐਂਡ ਰੈਸਕਿਊ ਦੇ ਆਪਰੇਸ਼ਨ ਚਲਾਏ ਜਾਣਗੇ। ਅਮਰੀਕਾ ਤੋਂ ਇਲਾਵਾ ਹੁਣ ਤੱਕ ਬ੍ਰਾਜ਼ੀਲ, ਕੋਲੰਬੀਆ, ਅਲ ਸਲਵਾਡੋਰ, ਮੈਕਸੀਕੋ, ਸਪੇਨ, ਫਰਾਂਸ, ਟਰਕੀ, ਸਵਿਟਜ਼ਰਲੈਂਡ, ਉਹਨਾਂ ਸਾਰਿਆਂ ਨੇ ਹਿਊਮੈਨੀਟੇਰੀਅਨ ਏਡ ਤੇ ਰੈਸਕਿਊ ਟੀਮਸ ਘੱਲਣ ਦੇ ਲਈ ਆਖਿਆ ਹੈਗਾ ਆ। ਬੈਕ ਟੂ ਬੈਕ 2 ਅਰਥਕੁਏਕਸ ਤੋਂ 36 ਘੰਟੇ ਬਾਅਦ ਵੈਨੇਜ਼ੁਏਲਾ ਦਾ ਜਿਹੜਾ ਨਦਰਨ ਕੋਸਟ ਆ, ਉਹਨਾਂ ਦਾ ਜਿਹੜਾ ਉੱਤਰ ਵਾਲਾ ਤੱਟ ਹੈਗਾ ਆ ਜਿਹਦੇ ਲਾਗੇ ਇਹ ਭੁਚਾਲ 2 ਆਏ ਆ, ਉੱਥੇ ਸਭ ਤੋਂ ਜ਼ਿਆਦਾ ਇਹ ਨੁਕਸਾਨ ਹੋਇਆ ਸੀਗਾ। ਕਹਿੰਦੇ ਵੀ ਸਰਕਾਰੀ ਹੈਲਪ ਉੱਥੇ ਦੀ ਕਰਪਸ਼ਨ, ਮਿਸਰੂਲ ਦੇ ਕਰਕੇ ਜਿਹੜੀਆਂ ਅਥਾਰਟੀਜ਼ ਆ ਉਹ ਟੋਟਲੀ ਅਨਪ੍ਰੀਪੇਅਰਡ ਸੀਗੀਆਂ ਅਜਿਹੇ ਕਿਸੇ ਵੀ ਡਿਜ਼ਾਸਟਰ ਦੇ ਲਈ। ਉੱਥੋਂ ਦੇ ਹਸਪਤਾਲਾਂ ਤੋਂ ਇਸ ਟਾਈਮ ਭੱਜ ਦੜਦੀਆਂ ਜਾਂ ਆਮ ਲੋਕ ਆਪਣੀ ਮਦਦ ਆਪ ਕਰਨ ਦੇ ਜਿਹੜੀਆਂ ਵੀਡੀਓਜ਼ ਆ ਉਹ ਸਾਹਮਣੇ ਆ ਰਹੀਆਂ। ਪਬਲਿਕ ਹੈਲਥ ਸਿਸਟਮ ਵੀ ਉੱਥੇ ਫੇਲ ਜਿਹੜਾ ਹੁੰਦਾ ਨਜ਼ਰ ਆ ਰਿਹਾ ਹੈਗਾ ਆ। ਸੋ ਨਿਕੋਲਸ ਮੈਡੂਰੋ ਹੁੰਦਾ ਸੀਗਾ, ਹੁਣ ਤਾਂ ਕੁਛ ਵੀ ਨਹੀਂ ਹੋਇਆ। ਅਸੀਂ ਜਨਵਰੀ ਚੱਕ ਕੇ ਲਿਆਂਦਾ, ਉਸ ਤੋਂ ਬਾਅਦ ਚ ਇਹ ਜਿਹੜੀ ਨਵੀਂ ਇੰਟਰਮ ਪ੍ਰੈਜ਼ੀਡੈਂਟ ਆਈ ਹੈ, ਪਰ ਉਸ ਤੋਂ ਪਹਿਲਾਂ ਨਿਕੋਲਸ ਮੈਡੂਰੋ ਸੀਗਾ ਤੇ ਕੰਟਰੀ ਕਹਿੰਦੇ ਵੀ ਟੋਟਲੀ ਇਕਨੋਮਿਕ ਫ੍ਰੀ ਫਾਲ ਦੇ ਵਿੱਚ ਪਹੁੰਚ ਚੁੱਕੀ ਆ। ਉੱਥੋਂ ਦੀ ਹਸਪਤਾਲਾਂ ਦੀਆਂ ਤਸਵੀਰਾਂ ਆ ਰਹੀਆਂ ਆ, ਜਿੱਦਾਂ ਆਪਾਂ ਦੇਖਦੇ ਆ ਨਾ ਵੀ ਕੋਰੀਡੋਰ ਦੇ ਵਿੱਚ ਜਿਹੜੇ ਪੇਸ਼ੈਂਟ ਆ, ਪੀੜਤ ਆ, ਵਿਚਾਰੇ ਲੰਮੇ ਪਏ ਆ, ਉਹੀ ਹਾਲਾਤ ਵੈਨੇਜ਼ੁਏਲਾ ਦੇ ਉੱਥੋਂ ਦੇ ਹਸਪਤਾਲਾਂ ਦੇ ਸਾਹਮਣੇ ਜਿਹੜੇ ਉਹ ਉੱਥੋਂ ਦੀਆਂ ਜਿਹੜੀਆਂ ਉਹ ਆ ਰਹੀਆਂ ਆ। ਬਾਹਰ ਖੁੱਲੇ ਅਸਮਾਨ ਦੇ ਵਿੱਚ ਸਟ੍ਰੈਚਰਸ ਦੇ ਉੱਤੇ ਜਿਹੜੇ ਬੰਦੇ ਆ ਉਹ ਲੰਮੇ ਪਏ ਆ, ਕਿਸੇ ਨੂੰ ਗਲੂਕੋਸ ਲਾਇਆ ਆ। ਉਹ ਆਮ ਲੋਕ ਹੀ, ਉਹਨਾਂ ਦੇ ਪਰਿਵਾਰ ਵਾਲੇ ਹੀ ਜਿਹੜੀ ਉਹ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਵੈਨੇਜ਼ੁਏਲਾ ਦੇ ਵਿੱਚ ਆਲਰੇਡੀ ਮਾਈਗ੍ਰੇਸ਼ਨ ਦਾ ਕ੍ਰਾਈਸਿਸ ਵੀ ਜਿਹੜਾ ਹਰਜੋਤ ਸਿੰਘ ਜੀ ਹੈਗਾ ਆ। 8 ਮਿਲੀਅਨ ਲੋਕ, 80 ਲੱਖ ਲੋਕ ਵੈਨੇਜ਼ੁਏਲਾ ਵਾਲੇ
ਉਹਨੂੰ ਮੁਲਕ ਨੂੰ ਛੱਡ ਕੇ ਜਿਹੜੇ ਉਹ ਭੱਜ ਚੁੱਕੇ ਆ। ਇਕਨੋਮਿਕ ਤੇ ਪੋਲੀਟੀਕਲ ਰਿਪਰੈਸ਼ਨ ਦੇ ਜਿਹੜੇ ਉਹ ਚੱਲਦੇ ਆ। ਸੋ ਇਹ ਬਹੁਤ ਵੱਡੇ ਭੁਚਾਲ ਤੋਂ ਬਾਅਦ ਚ ਵੈਨੇਜ਼ੁਏਲਾ ਦੇ ਲਈ ਆਉਂਦਾ ਸਮਾਂ ਕਾਫੀ ਕਹਿ ਸਕਦੇ ਹਾਂ ਵੀ ਗੰਭੀਰ ਰਹਿਣ ਵਾਲਾ ਆ, ਤੇ ਕਾਫੀ ਜ਼ਿਆਦਾ ਉਹਨਾਂ ਨੂੰ ਮਦਦ ਦੀ ਅੱਗੇ ਜ਼ਰੂਰਤ ਪਵੇਗੀ। ਜੀ।